ਅੱਜ ਇੱਕ ਬਹੁਤ ਅਹਿਮ ਸੈਸ਼ਨ ਸੀ ਬਜਟ ਇਜਲਾਸ 2026-27 ਦਾ ਬਜਟ ਅੱਜ ਸਾਹਮਣੇ ਆਇਆ ਹੈ। ਇਸ ਬਜਟ ਨੂੰ ਓਵਰਆਲ ਕਿਸ ਤਰ੍ਹਾਂ ਵੇਖ ਰਹੇ ਜੇ ਆਮ ਆਵਾਮ ਵਾਸਤੇ ਸੂਰਤ-ਹਾਲ ਮਈਸ਼ਤ ਦੀ ਕਿੰਝ ਜਾ ਰਹੀ ਹੈ? ਤੁਸੀਂ ਆਪਣੇ ਇੰਟਰੋ ਦੇ ਵਿੱਚ ਗੱਲ ਤੇ ਦੱਸਤੀ ਹੈ ਕਿ ਇਸ ਬਜਟ ਦੇ ਵਿੱਚ ਜਿਹੜਾ ਸ਼ਰਾਫੀਆ ਹੈ ਉਹਨੂੰ ਜਿਹੜਾ ਨਾ ਉਹ ਬਜਟ ਦੇ ਵਿੱਚ ਕਾਫੀ ਫਾਇਦਾ ਪਹੁੰਚਿਆ ਹੈ। ਔਰ ਤੁਸੀਂ ਇਹ ਵੀ ਕਿਹਾ ਕਿ ਜਿਹੜਾ ਸੁਪਰ ਟੈਕਸ ਉਹ ਵੀ ਸ਼ਰਾਫੀਆ ਦਾ ਟੈਕਸ ਹੈ ਔਰ ਸੁਪਰ ਟੈਕਸ ਵੀ ਸ਼ਰਾਫੀਆ ਨੂੰ ਜਿਹੜਾ ਉਹ ਥਾਂ ਮਿਲ ਗਈਆਂ ਨੇ। ਔਰ ਤੁਸੀਂ ਜਿਹੜੀਆਂ ਤਨਖਾਹ ਦੀਆਂ ਸਲੈਬਾਂ ਨੇ ਉਹਦੇ ਵਿੱਚ ਜਿਹੜਾ 4 ਸਲੈਬਾਂ ਬਣਾਈਆਂ ਨੇ ਜਿਹੜੇ ਜ਼ਿਆਦਾ ਤਨਖਾਹ ਵਾਲੇ ਨੇ ਉਹਨਾਂ ਨੂੰ ਵੀ ਰਿਲੀਫ ਮਿਲ ਗਿਆ। ਔਰ ਦੇਖੋ ਕਿ ਇਸ ਵੇਲੇ ਇਹ ਜਿਹੜਾ ਬਜਟ ਬਣਿਆ ਜੀ ਇਹ ਬਜਟ ਜਿਹੜਾ ਇੱਕ ਕਈ ਪ੍ਰੈਸ਼ਰ ਤੇ ਦਬਾਅ ਜਿਹੜੇ ਨੇ ਉਹਨਾਂ ਦੇ ਵਿੱਚ ਹਕੂਮਤ ਨੇ ਬਣਾਇਆ। ਪਾਕਿਸਤਾਨ ਦੀ ਹਕੂਮਤ ਜਿਹੜੀ ਹੈ ਉਹ ਇੱਕ ਇਲੈਕਟਿਡ ਤੇ ਮੁੰਤਖਬ ਹਕੂਮਤ ਉਹ ਚਾਹੁੰਦੀ ਹੈ ਕਿ ਮੁਲਕ ਦੇ ਆਵਾਮ ਨੂੰ ਜਿਹੜਾ ਉਹ ਰਿਲੀਫ ਮਿਲੇ ਉਹ ਇਸ ਵਾਸਤੇ ਚਾਹੁੰਦੀ ਹੈ ਰਿਲੀਫ ਮਿਲੇ ਕਿ ਉਹਨਾਂ ਉਹ ਅੱਗੇ ਇਲੈਕਸ਼ਨ ਜਿਹੜਾ ਹੈ ਉਹ ਆਣਾ ਤੇ ਇਲੈਕਸ਼ਨ 'ਚ ਜਾਣਾ ਤੇ ਜਦੋਂ ਇਲੈਕਸ਼ਨ 'ਚ ਜਾਣਾ ਤੇ ਲੋਕਾਂ ਨੇ ਫਿਰ ਕਹਿਣਾ ਕਿ ਸਾਨੂੰ ਤੁਸੀਂ ਦਿੱਤਾ ਕੀ ਹੈ। ਇਸ ਵਾਸਤੇ ਹਕੂਮਤ ਦੀ ਪੂਰੀ ਕੋਸ਼ਿਸ਼ ਸੀ ਕਿ ਅਸੀਂ ਆਵਾਮ ਨੂੰ ਜ਼ਿਆਦਾ ਤੋਂ ਜ਼ਿਆਦਾ ਰਿਲੀਫ ਦਈਏ। ਲੇਕਿਨ ਉਹਦੇ ਉੱਤੇ ਹੋਇਆ ਕਿ ਇੱਕ ਤੇ ਬਜਟ ਜਿਹੜਾ ਸਾਰਾ ਬਣਾਇਆ ਸੀ ਇਹ ਸਾਰਾ ਬਜਟ ਅਸੀਂ ਖੁਦ ਨਹੀਂ ਜੇ ਬਣਾਇਆ। ਇਹ ਬਜਟ ਤੇ ਜਿਹੜਾ ਜੇ ਇਹ ਸਾਡਾ ਬਜਟ ਤੇ IMF ਨੇ ਬਣਾਇਆ ਜੀ ਔਰ IMF ਜਿਹੜਾ ਉਹਦੀ ਮਰਜ਼ੀ ਦਾ ਬਜਟ ਇਸ ਵਾਸਤੇ ਵੇ ਕਿ ਅਸੀਂ ਉਹਨਾਂ ਕੋਲ ਪੈਸੇ ਲਏ ਬਿਲਕੁਲ। ਔਰ ਦੂਜਾ ਜਿਹੜਾ ਜੇ ਬਜਟ ਜਿਹੜਾ ਇਹ ਇਰਾਨ ਅਮਰੀਕਾ ਇਸਰਾਈਲ ਜੰਗ ਹੈ ਇਸ ਜੰਗ ਨੇ ਵੀ ਇਸ ਬਜਟ ਦੇ ਉੱਤੇ ਬੜਾ ਦਬਾਅ ਤੇ ਬੜਾ ਪ੍ਰੈਸ਼ਰ ਪਾਤਾ ਜੇ ਕਿ ਸਾਡੇ ਜਿਹੜੇ ਤਖਮੀਨਾ ਸਾਲ ਸਨ ਬਜਟ ਸਾਲ ਸਨ ਉਹਨਾਂ ਨੂੰ ਬੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ ਬਜਟ ਬਣਾਉਂਦਿਆਂ ਆ ਕਿਉਂਕਿ ਸਾਡੇ ਕੋਲ ਉਹਨੇ ਵਸਾਇਲ ਪੈਦਾ ਨਹੀਂ ਸਨ ਹੋ ਰਹੇ ਜਿੰਨੇ ਸਾਡੇ ਜਿਹੜੇ ਅਖਰਾਜਾਤ ਨੇ ਔਰ ਸਾਡੇ ਜਿਹੜੇ ਆਪਣਾ ਖਾਸ ਤੌਰ ਤੇ ਇੰਪੋਰਟ ਜਿਹੜੀ ਹੈ ਜਿਹੜਾ ਇੰਪੋਰਟ ਦਾ ਪੈਟਰੋਲੀਅਮ ਦਾ ਬਿੱਲ ਹੈ ਤਵਾਨਾਈ ਦਾ ਬਿੱਲ ਹੈ ਉਹਦੇ ਵਿੱਚ ਵੀ ਇੱਕ ਇਜ਼ਾਫਾ ਹੋਇਆ। ਤੁਸੀਂ ਦੇਖੋ ਖਾਲਿਦ ਸਾਹਿਬ ਤੁਸੀਂ ਗੱਲ ਕੀਤੀ ਤੇ IMF ਦਾ ਸਾਡੇ ਨਾਲ 24ਵਾਂ ਪ੍ਰੋਗਰਾਮ ਇਸ ਵੇਲੇ ਚੱਲ ਰਿਹਾ ਹੈ ਜੋ ਕਿ ਹੁਣ ਦਾ ਪ੍ਰੋਗਰਾਮ ਹੈ। ਅਸੀਂ ਵੇਖੀਏ ਭਾਰਤ ਵੱਲ ਜੋ ਕਿ ਸਾਡੇ ਨਾਲ ਹੀ ਮਾਰਜ਼ ਵਜੂਦ ਵਿੱਚ ਆਇਆ ਉਹ ਤੇ 1991 ਵਿੱਚ ਹੀ IMF ਨੂੰ ਖੈਰਬਾਦ ਕਹਿ ਚੁੱਕਿਆ। ਕੀ ਵਜ੍ਹਾ ਹੈ ਕਿ ਪਾਕਿਸਤਾਨ ਹੁਣ ਤੱਕ IMF ਨੂੰ ਖੈਰਬਾਦ ਨਹੀਂ ਕਹਿ ਚੁੱਕਿਆ? ਅਸੀਂ ਹਰ ਹੁਕੂਮਤ ਦਾਵਾ ਕਰਦੀ ਹੈ ਅਸੀਂ ਆਵਾਂਗੇ ਤੇ IMF ਕੋਲ ਨਹੀਂ ਜਾਵਾਂਗੇ ਲੇਕਿਨ ਆਂਦਿਆਂ ਨਾਲ ਹੀ ਸਭ ਤੋਂ ਪਹਿਲੇ ਉਹਦੇ ਕੋਲ ਹੀ ਜਾਂਦੇ ਨੇ ਸਲਾਮੀ ਉਹਨੂੰ ਪੇਸ਼ ਕਰਦੇ ਨੇ। ਅੱਛਾ ਦੇਖੋ ਕਿ ਇਹਦੇ ਕੋਈ ਸ਼ੱਕ ਨਹੀਂ ਕਿ ਸਾਡੀ ਮੌਜੂਦਾ ਹਕੂਮਤ ਵੀ ਚਾਹੁੰਦੀ ਹੈ ਉਹਦਾ ਕਈ ਵਾਰ ਇਜ਼ਹਾਰ ਵੀ ਕਰ ਚੁੱਕੇ ਨੇ ਕਿ ਅਸੀਂ ਹੁਣ ਅੱਗੋਂ ਹੁਣ ਸਾਡਾ ਆਖਰੀ ਪ੍ਰੋਗਰਾਮ ਹੈ IMF ਦਾ ਔਰ ਅਸੀਂ IMF ਕੋ ਦੁਬਾਰਾ ਨਹੀਂ ਜਾਣਾ। ਲੇਕਿਨ ਹਾਲਾਤ ਐਸੇ ਹੋ ਜਾਂਦੇ ਨੇ ਜਿਸ ਤਰ੍ਹਾਂ ਹੁਣ ਇਰਾਨ ਜੰਗ ਦੀ ਵਜ੍ਹਾ ਤੋਂ ਪਾਕਿਸਤਾਨ ਦੀ ਇਕਾਨਮੀ ਜਿਹੜੀ ਹੈ ਪੂਰੀ ਦੁਨੀਆ ਉਹਦੀ ਹਮੇਸ਼ਾ ਜਿਹੜੀ ਉਹਦੀ ਲਪੇਟ 'ਚ ਆਈ ਇਸ ਜੰਗ ਦੇ ਨਤੀਜੇ 'ਚ। ਲੇਕਿਨ ਸਭ ਤੋਂ ਜ਼ਿਆਦਾ ਜਿਹੜਾ ਅਸਰ ਆਇਆ ਇਸ ਜੰਗ ਦਾ ਉਹ ਇਸ ਖਿੱਤੇ 'ਚ ਹੈ ਖਾਸ ਤੌਰ ਤੇ ਏਸ਼ੀਆਈ ਮਮਾਲਕ 'ਚ ਆਇਆ ਸਹੀ ਔਰ ਪਾਕਿਸਤਾਨ ਤੇ ਆਇਆ ਕਿਉਂਕਿ ਪਾਕਿਸਤਾਨ ਦੀ ਸਾਰੀ ਮਿਸ਼ਨ ਜਿਹੜੀ ਜੇ ਉਹ ਗਲਫ ਨਾਲ ਜੁੜੀ ਉਹ ਮਸ਼ਰਕ ਵਸਤਾ ਨਾਲ ਜੁੜੀ ਹੈ। ਸਹੀ ਅਸੀਂ ਸਾਰਾ ਆਪਣਾ ਆਇਲ ਦੀ ਇੰਪੋਰਟ ਜਿਹੜੀ ਕਰਨੇ ਆ ਉਹ ਅਸੀਂ ਮਸ਼ਰਕ ਵਸਤਾ ਕੋ ਕਰਨੇ ਆ। ਅਸੀਂ ਆਪਣੀ ਜਿਹੜੀ ਗੈਸ ਜੇ LNG ਉਹ ਵੀ ਸਾਰੀ ਅਸੀਂ ਜਿਹੜੀ ਹੈ ਉਹ ਕਤਰ ਤੇ ਦੂਸਰੇ ਅਰਬ ਮੁਲਕਾਂ ਕੋ ਕਰਨੇ ਆ ਆਪਣੀ ਜ਼ਰੂਰੀਅਤ ਪੂਰੀ ਕਰ ਰਹੇ ਆ। ਔਰ ਫਿਰ ਤੁਸੀਂ ਦੇਖਿਆ ਕਿ ਸਾਡਾ ਜਿਹੜਾ ਜ਼ਰੇ ਮੁਬਾਦਲਾ ਦਾ ਸਭ ਤੋਂ ਵੱਡਾ ਜ਼ਰੀਆ ਹੈ ਉਹ ਸਾਡੀਆਂ ਤਰਸੀਲਾਤ ਜ਼ਰ ਨੇ ਜਿਹੜੀਆਂ ਓਵਰਸੀਜ਼ ਪਾਕਿਸਤਾਨੀ ਜਿਹੜੇ ਨੇ ਉਹ ਪਾਕਿਸਤਾਨ ਭਿਜਵਾਉਂਦੇ ਨੇ ਤੇ ਅਸੀਂ ਆਪਣੀਆਂ ਜ਼ਰੇ ਮੁਬਾਦਲਾ ਦੀ ਜ਼ਰੂਰੀਅਤ ਪਾਕਿਸਤਾਨ ਪੂਰਾ ਕਰਦਾ। ਔਰ ਜ਼ਰੇ ਮੁਬਾਦਲਾ ਜਿਹੜੀ ਤਰਸੀਲਾਤ ਜ਼ਰ ਨੇ ਉਹ ਹੁਣ ਜਿਹੜਾ ਇਸ ਮਾਲੀ ਸਾਲ ਦੇ ਇਖਤਤਾਮ ਤੱਕ ਜੂਨ ਦੇ ਆਖਰ ਤੱਕ ਉਹ ਤੋਕੋ ਹੈ ਕਿ ਉਹ 41 ਅਰਬ ਡਾਲਰ ਤੋਂ ਜ਼ਿਆਦਾ ਹੋ ਜਾਣ। ਔਰ ਸਾਡਾ ਇਸ ਵਾਸਤੇ ਉਹ ਵੀ ਸਾਰੇ ਜਿਹੜੇ ਸਾਡੇ ਜ਼ਿਆਦਾ ਜਿਹੜਾ ਇਹਦੇ ਚੋਂ 41 ਅਰਬ ਡਾਲਰ ਚੋਂ 28 ਅਰਬ ਡਾਲਰ ਜਿਹੜੇ ਜੇ ਉਹ ਗਲਫ ਦੇ ਮਮਾਲਕ ਚੋਂ ਆਉਂਦੇ ਕਿਉਂਕਿ ਸਭ ਤੋਂ ਜ਼ਿਆਦਾ ਤੇ 25 ਲੱਖ ਤੋਂ ਜ਼ਿਆਦਾ ਪਾਕਿਸਤਾਨੀ ਜਿਹੜੇ ਨੇ ਉਹ ਸਾਊਦੀ ਅਰਬ ਨੇ ਸਹੀ ਔਰ 17 ਲੱਖ ਤੋਂ ਜ਼ਿਆਦਾ ਜਿਹੜੇ ਪਾਕਿਸਤਾਨੀ ਨੇ ਉਹ UAE 'ਚ ਨੇ ਔਰ ਦੂਸਰੇ ਗਲਫ ਮਮਾਲਕ ਦੇ ਵਿੱਚ ਨੇ। ਔਰ ਇਸ ਵਾਸਤੇ ਸਾਡਾ ਉੱਥੇ ਅਗਰ ਹਾਲਾਤ ਇਸ ਜੰਗ ਦਾ ਸਭ ਤੋਂ ਜ਼ਿਆਦਾ ਅਸਰ ਇੰਪੈਕਟ ਜਿਹੜਾ ਜੇ ਅਸਰ ਜਿਹੜਾ ਆਇਆ ਉਹ ਗਲਫ ਮਮਾਲਕ 'ਚ ਆਇਆ ਤੇ ਉਹਦਾ ਅਸਰ ਸਾਡੇ ਤੇ ਵੀ ਆ ਰਿਹਾ। ਔਰ ਮੈਂ ਤੁਹਾਨੂੰ ਪਹਿਲੇ ਕਿਹਾ ਸੀ ਕਿ ਇੱਕ IMF ਦਾ ਪ੍ਰੈਸ਼ਰ ਸੀ ਬਿਲਕੁਲ ਇੱਕ ਇਸ ਜੰਗ ਦਾ ਪ੍ਰੈਸ਼ਰ ਸੀ ਔਰ ਇੱਕ ਬਜਟ ਦੀ ਤਿਆਰੀ ਦੇ ਵਿੱਚ ਜਿਹੜੀਆਂ ਸਿਆਸੀ ਜਮਾਤਾਂ ਖਾਸ ਤੌਰ ਤੇ ਹਕੂਮਤ ਦੀਆਂ
ਧਾਰਦੀ ਜਮਾਤਾਂ ਨੇ ਉਹਨਾਂ ਦਾ ਵੀ ਪ੍ਰੈਸ਼ਰ ਸੀ। ਬਿਲਕੁਲ ਉਸੇ ਪੁਆਇੰਟ ਤੇ ਆਣ ਲੱਗਾ। ਔਰ ਉਸ ਪ੍ਰੈਸ਼ਰ ਦੇ ਵਿੱਚ ਤੁਸੀਂ ਦੇਖੋ ਬਜਟ ਉਠਾਓ, ਆ ਜਿਹੜਾ ਬਜਟ ਦਾ ਐਲਾਨ ਹੋਇਆ ਧਾਰਦੀ ਜਮਾਤਾਂ ਨੇ ਆਪਣੀਆਂ ਗੱਲਾਂ ਮਨਵਾਈਆਂ ਜੇ, ਖਾਸ ਤੌਰ ਤੇ ਪੀਪਲ ਪਾਰਟੀ ਨੇ। ਬਿਲਕੁਲ ਉਹਨੇ ਆਪਣੀਆਂ ਡਿਮਾਂਡਾਂ ਮਨਵਾਈਆਂ। ਬਿਲਾਵਲ ਸਾਹਿਬ ਨਹੀਂ ਆ ਰਹੇ। ਤੁਸੀਂ ਇਹ ਦੇਖੋ ਕਿ ਸਾਡੀ ਜਿਹੜੀ ਹਕੂਮਤ ਸੀ ਉਹ ਚਾਹੁੰਦੀ ਸੀ ਕਿ ਕਿਉਂਕਿ ਵਫਾਕ ਜਿਹੜਾ ਉਹਦੇ ਕੋਲ ਹੁਣ 18ਵੀਂ ਤਰਮੀਮ ਤੋਂ ਬਾਅਦ ਵਸਾਇਲ ਜਿਹੜੇ ਨੇ ਘਟ ਗਏ ਨੇ ਔਰ ਵਫਾਕ ਜਿਹੜਾ ਉਹਨੇ ਕਰਜ਼ਿਆਂ ਦੇ ਸੂਦ ਵੀ ਦੇਣਾ, ਉਹਨੇ ਬਾਕੀ ਖਰਚੇ ਵੀ ਕਰਨੇ ਨੇ, ਉਹਨਾਂ ਕੋਲ ਤਾਂ ਪੈਸੇ ਬਚਦੇ ਹੀ ਨਹੀਂ। ਬਿਲਕੁਲ। ਤੇ ਉਹਦੇ ਵਿੱਚ ਉਹ ਇੱਕ ਤੋਂ ਚਾਹੁੰਦੇ ਹਨ NFC ਅਵਾਰਡ ਜਿਹੜਾ ਉਹ ਬਦਲੋ, ਆਇਨ ਦੀ ਤਰਮੀਮ ਲਿਆਓ। ਪੀਪਲ ਪਾਰਟੀ ਹੋਰ ਤੋਂ ਮਾਦਾ ਨਹੀਂ ਹੋਈ। ਉਹਨਾਂ ਕਿਹਾ ਅੱਛਾ ਠੀਕ ਹੈ, ਅਸੀਂ ਤੁਹਾਨੂੰ ਇਜ਼ਾਫੀ ਵਸਾਇਲ ਜਿਹੜੇ ਨੇ ਆਪਣੇ ਜਿਹੜੇ ਡਿਵੈਲਪਮੈਂਟ ਦੇ ਬਜਟ ਨੇ ਉਹਨਾਂ ਦੇ ਕੱਟ ਲਾ ਕੇ ਤੁਹਾਨੂੰ ਦੇ ਦਿੰਦੇ। ਇਸ ਪੁਆਇੰਟ ਤੇ ਆਵਾਂਗਾ ਖਾਲਿਦ ਸਾਹਿਬ, ਇਜ਼ਾਫੀ ਬਜਟ ਐਰਕੀ ਸੂਬਿਆਂ ਨੇ ਕਟੌਤੀ ਕਰਕੇ ਵਿਫਾਕ ਨੂੰ ਦਿੱਤਾ ਹੈ। ਵਿਫਾਕ ਕਹਿ ਰਿਹਾ ਸੀ ਕਿ ਸਾਡੇ ਕੋਲ ਜਿਹੜਾ ਹੈਗਾ ਐਡਾ ਬਜਟ ਨਹੀਂ ਹੈਗਾ, ਫੰਡਸ ਨਹੀਂ ਹੈਗੇ, ਲੇਕਿਨ ਹੁਣ ਸੂਬਿਆਂ ਦੇ ਵੀ ਅਲਟੀਮੇਟਲੀ ਆਪਣੀ ਐਕਸਪੈਂਡੀਚਰ ਨੇ ਉਹਨਾਂ ਨੇ ਖਰਚ ਕਰਨਾ ਹੈ। ਲੇਕਿਨ ਹੁਣ ਕਟੌਤੀਆਂ ਦੇ ਬਾਅਦ ਕੀ ਵਿਫਾਕ ਦੀਆਂ ਮੁਸ਼ਕਿਲਾਂ ਘੱਟ ਹੋ ਜਾਣਗੀਆਂ ਜਾਂ ਇਹੀ ਡਰੋਨਾ ਜਿਹੜਾ ਅਗਲੇ ਸਾਲ ਬਜਟ ਤੇ ਫੇਰ ਵਿਫਾਕ ਕੋਈ ਪੇਸ਼ ਕਰੇਗਾ? ਅੱਛਾ ਜੀ, ਵਿਫਾਕ ਦੀਆਂ ਮੁਸ਼ਕਲਾਂ ਯਕੀਨਨ ਇਹਦੇ ਨਾਲ ਜਿਹੜਾ ਉਹ ਘਟਣਗੀਆਂ, ਕਿਉਂਕਿ ਸੂਬਿਆਂ ਨੇ ਬੜੀ ਵੱਡੀ ਕੁਰਬਾਨੀ ਦਿੱਤੀ ਜੇ ਔਰ ਸੂਬਿਆਂ ਨੇ 2 ਕੁਰਬਾਨੀਆਂ ਦਿੱਤੀਆਂ ਨੇ ਔਰ ਕੌਮੀ ਮਫਾਦ ਦਿੱਤੀਆਂ ਨੇ। ਔਰ ਕਿਉਂ ਦਿੱਤੀਆਂ ਨੇ? ਇਸ ਵਾਸਤੇ ਕਿ ਇੰਡੀਆ ਜਿਹੜਾ ਉਹ ਤੁਸੀਂ ਜਾਣਦੇ ਹੋ ਪਾਕਿਸਤਾਨ ਨੂੰ ਬੰਜਰ ਬਣਾਉਣਾ ਚਾਹੁੰਦਾ ਹੈ। ਉਹ ਸਾਡੇ ਦਰਿਆਵਾਂ ਦਾ ਪਾਣੀ ਬੰਦ ਕਰਕੇ ਤੇ ਦਰਿਆ ਚਨਾਬ ਦਾ ਪਾਣੀ ਬੰਦ ਕਰਕੇ ਦਰਿਆ ਬਿਆਸ 'ਚ ਭੇਜਣਾ ਚਾਹੁੰਦਾ ਹੈ। ਉਹਦੇ ਜ਼ਰੀਏ ਆਪਣੀ ਨਹਿਰਾਂ ਦੇ ਜ਼ਰੀਏ ਆਪਣੇ ਜਿਹੜੇ ਨਵਾਂ ਨਿਜ਼ਾਮ ਜਿਹੜਾ ਆਪਣੇ ਜਿਹੜਾ ਜ਼ਰੀ ਜਿਹੜਾ ਉਹਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ ਤੇ ਸਾਨੂੰ ਬੰਜਰ ਕਰਨਾ ਚਾਹੁੰਦਾ ਹੈ। ਉਹਨਾਂ ਬੜੀ ਹੈਵੀ ਇਨਵੈਸਟਮੈਂਟ ਕੀਤੀ ਹੈ ਔਰ ਇਹ ਮਨਸੂਬਾ ਜਿਹੜਾ ਨਾ ਉਹਨਾਂ ਦਾ 8.7 ਕਿਲੋਮੀਟਰ ਇੱਕ ਬੜੀ ਵੱਡੀ ਉਹ ਟਨਲ ਬਣਾ ਰਹੇ ਨੇ ਜਿਹਦੇ ਨਾਲ ਦਰਿਆ ਚਨਾਬ ਦਾ ਪਾਣੀ ਸਾਰਾ ਮੋੜ ਕੇ ਬਿਆਸ 'ਚ ਲੈ ਜਾਣਗੇ। ਸਹੀ। ਔਰ ਸਾਡੇ ਜਿਹੜੀ ਸਾਡੀ ਜ਼ਰਾਅਤ ਹੈ ਉਹ ਤਬਾਹ ਹੋ ਜਾਏਗੀ, ਉਹ ਸ਼ਦੀਦ ਮੁਤਾਸਰ ਹੋਏਗੀ ਤੇ ਉਹਦੇ ਨਤੀਜੇ 'ਚ ਕੌਮੀ ਮਫਾਦ 'ਚ ਸਾਡੇ ਜਿਹੜੇ ਸੂਬੇ ਨੇ, ਸੂਬਿਆਂ ਦੀ ਕਿਆਦਤ ਜਿਹੜੀ ਹੈ ਔਰ ਸਿਆਸੀ ਕਿਆਦਤ ਜਿਹੜੀ ਹੈ ਉਹਨੇ ਵਫਾਕ ਨੂੰ ਕੰਟਰੀਬਿਊਟ ਕਰਨ ਦਾ ਫੈਸਲਾ ਕੀਤਾ ਕੌਮੀ ਮਫਾਦ ਵਾਸਤੇ। ਔਰ ਦੂਸਰਾ ਮੈਂ ਤੁਹਾਨੂੰ ਇਹ ਦੱਸਾਂ, ਇਹ ਕੋਈ ਗੈਰ ਆਈਨੀ ਕੰਮ ਨਹੀਂ ਜੀ ਹੋਇਆ, ਇਹ ਵੀ ਆਇਨ ਦੇ ਤਹਿਤ ਹੋਇਆ। ਅੱਛਾ। ਕਿਉਂਕਿ ਆਇਨ ਦਾ ਇੱਕ ਆਰਟੀਕਲ ਹੈ 164 164 ਦੇ ਵਿੱਚ ਇਹ ਲਿਖਿਆ ਹੈ ਸਹੀ ਕਿ ਸੂਬੇ ਜਿਹੜੇ ਨੇ ਉਹ ਜ਼ਰੂਰਤ ਪੈਣ ਤੇ ਵਫਾਕ ਨੂੰ ਗ੍ਰਾਂਟ ਦੇ ਸਕਦੇ ਨੇ ਤੇ ਵਫਾਕ ਜਿਹੜਾ ਜ਼ਰੂਰਤ ਪੈਣ ਤੇ ਸੂਬਿਆਂ ਨੂੰ ਗ੍ਰਾਂਟ ਦੇ ਸਕਦਾ। ਓਕੇ। ਔਰ ਸੂਬਿਆਂ ਨੂੰ ਗ੍ਰਾਂਟ ਦੇ ਸਕਦੇ ਨੇ। ਅੱਛਾ। ਇਹ ਹੁੰਦਾ ਰਿਹਾ ਜਦੋਂ ਸਾਡੇ ਵਜ਼ੀਰ ਆਜ਼ਮ ਸਨ, ਵਜ਼ੀਰ ਆਜ਼ਮ ਜਿਹੜੇ ਸਾਡੇ ਸ਼ਹਿਬਾਜ਼ ਸ਼ਰੀਫ ਸਾਹਿਬ ਜਦੋਂ ਵਜ਼ੀਰ ਆਲਾ ਪੰਜਾਬ ਸਨ ਤੇ ਉਹਨਾਂ ਕਈ ਵਾਰੀ ਪੰਜਾਬ ਤੋਂ ਬਲੋਚਿਸਤਾਨ ਨੂੰ ਗ੍ਰਾਂਟ ਦਿੱਤੀ ਜੀ। ਬਾਕੀ ਵੀ ਸੂਬੇ ਜਿਹੜੇ ਕਰਦੇ ਦੇਖੋ ਨਾ, ਉਹ ਗਿਲਗਿਤ ਬਲਤਿਸਤਾਨ ਨੂੰ ਗ੍ਰਾਂਟ ਨਹੀਂ ਦਿੰਦੇ, ਆਜ਼ਾਦ ਕਸ਼ਮੀਰ ਨੂੰ ਗ੍ਰਾਂਟ ਨਹੀਂ ਦਿੰਦੇ। ਔਰ ਇਹ ਨਤੀਜਾ ਹੈ ਕਿ ਇਸ ਤੋਂ ਬਾਅਦ ਜਿਹੜੇ ਫੰਡ ਸੂਬਿਆਂ ਨੇ ਆਪਣੇ ਡਿਵੈਲਪਮੈਂਟ ਦੇ ਬਜਟ ਘਟਾ ਕੇ ਦਿੱਤੇ ਨੇ ਉਹਨਾਂ ਦੇ ਉੱਤੇ ਸਭ ਤੋਂ ਜ਼ਿਆਦਾ ਜਿਹੜਾ ਫੰਡ ਰੱਖਿਆ ਗਿਆ ਇਸ ਦਫਾ, ਜਿਹੜੀ ਮੈਂ ਤੁਹਾਨੂੰ ਇੰਡੀਆ ਵਾਲੀ ਗੱਲ ਦੱਸੀ, 103 ਅਰਬ ਰੁਪਏ ਜਿਹੜੇ ਨੇ। ਅੱਛਾ। ਉਹ ਇਸ ਬਜਟ 'ਚ ਤੁਸੀਂ ਬਜਟ ਦੀਆਂ ਡਾਕੂਮੈਂਟਸ ਉਠਾਓ ਤੇ ਜਿਹੜੀ ਸਾਡੇ ਵਜ਼ੀਰ ਖਜ਼ਾਨਾ ਨੇ ਤਕਰੀਰ ਕੀਤੀ ਉਹ ਵੀ ਦੇਖੋ ਜੀ। 103 ਅਰਬ ਰੁਪਏ ਜਿਹੜੇ ਨੇ ਉਹ ਸਭ ਤੋਂ ਵੱਡੀ ਜਿਹੜੀ ਐਲੋਕੇਸ਼ਨ ਹੈ ਇਸ ਬਜਟ ਦੇ ਵਿੱਚ ਵਫਾਕੀ ਹਕੂਮਤ ਦੀ, ਉਹ ਪਾਣੀ ਦੇ ਮਨਸੂਬਿਆਂ ਵਾਸਤੇ ਕੀਤੀ। ਉਹਦੇ ਵਿੱਚ ਬਾਸ਼ਾ ਡੈਮ ਵਾਸਤੇ 14 ਅਰਬ ਰੱਖੇ ਨੇ, ਉਹਦੇ 'ਚ ਮਹਿਮਦ ਡੈਮ ਜਿਹੜਾ ਸਾਡਾ ਉਹਦੇ ਵਾਸਤੇ 26 ਅਰਬ ਰੱਖੇ ਨੇ। ਉਹਦੇ ਬਾਅਦ ਫਿਰ ਜਿਹੜਾ ਸਾਡਾ ਦਾਸੂ ਡੈਮ ਹੈ ਉਹਦੇ ਵਾਸਤੇ 21 ਅਰਬ ਰੱਖੇ ਨੇ। ਔਰ ਇਸ ਤਰ੍ਹਾਂ ਜਿਹੜਾ ਕਰਾਚੀ ਨੂੰ ਪਾਣੀ ਦੇਣ ਵਾਸਤੇ ਜਿਹੜਾ K4 ਮਨਸੂਬਾ ਹੈ ਉਹਦੇ ਵਾਸਤੇ ਵੀ 14 ਅਰਬ ਰੁਪਏ ਰੱਖੇ। 14 ਅਰਬ ਨਹੀਂ 10 ਅਰਬ ਰੁਪਏ। ਅੱਛਾ, ਇੱਕ ਖਾਲਿਦ ਸਾਹਿਬ ਇਸ ਹਵਾਲੇ ਨਾਲ ਦੱਸੋ, ਵਜ਼ੀਰ ਖਜ਼ਾਨਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਤੁਸੀਂ ਗੱਲ ਕੀਤੀ ਅੰਦਰੂਨੀ ਚੈਲੰਜਸ, ਬਰੂਨੀ ਚੈਲੰਜਸ, ਜੰਗ ਵੀ ਸੀ, ਸਿਆਸੀ ਮੁਸ਼ਕਿਲਾਤ ਵੀ ਸਨ, ਆਪਸੀ ਸਾਡੇ ਕੋਲ ਆਪਣਾ ਵਸਾਇਲ ਵੀ ਇੰਨੇ ਨਹੀਂ ਹੈਗੇ ਸਨ। ਇਨ ਸਭ ਦੇ ਬਾਵਜੂਦ ਸਾਡੀ ਮਈਸ਼ਤ ਜਿਹੜੀ ਹੈ ਉਹ 11% ਤੱਕ ਵੱਧ ਕੇ 452 ਅਰਬ ਡਾਲਰ ਤੱਕ ਪਹੁੰਚ ਗਈ ਹੈ। ਇਹ ਵਾਕਈ ਹਕੀਕਤ ਹੈਗੀ ਹੈ ਜਾਂ ਸਿਰਫ ਡਿਜਿਟਸ ਦਾ ਕਹਿ ਲਓ ਕਿ ਅਦਾਦੋ ਸ਼ੁਮਾਰ ਦਾ ਹੇਰ ਫੇਰ ਕਰਕੇ ਆਵਾਮ ਦੇ ਸਾਹਮਣੇ ਦੱਸ ਦਿੰਦੇ ਨੇ? ਨਹੀਂ, ਇਹ ਜਿਹੜੇ ਦਾਦੋ ਸ਼ੁਮਾਰ ਦਿੱਤੇ ਗਏ ਨੇ ਇਹ 452 ਅਰਬ ਡਾਲਰ ਜਿਹੜਾ ਸਾਡੀ ਮਈਸ਼ਤ ਦਾ ਸਾਈਜ਼ ਹੋ ਗਿਆ। ਔਰ ਨਾਲ ਅੱਜ ਜਿਹੜੇ ਇਸ਼ਤਿਹਾਰ ਛਾਪੇ ਨੇ ਵਫਾਕੀ ਹਕੂਮਤ ਨੇ ਉਹ ਤੁਸੀਂ ਅਗਰ ਗੌਰ ਨਾਲ ਦੇਖੋ ਅਖਬਾਰਾਂ ਦੇ ਵਿੱਚ
ਤੇ ਇਹ ਜਿਹੜਾ 2022-23 ਦੇ ਵਿੱਚ ਜਿਹੜਾ ਪਾਕਿਸਤਾਨ ਦੀ ਮਿਸ਼ਨ ਦਾ ਸਾਈਜ਼ ਸੀ, ਹੁਣ ਜਿਹੜਾ 452 ਅਰਬ ਹੋਇਆ, ਉਸ ਵੇਲੇ ਉਹ 300 ਕੋਈ ਸੀ। ਹਾਂ ਹਾਂ ਯਾਨੀ ਜਦੋਂ ਪੀਡੀਐਮ ਦੀ ਹਕੂਮਤ ਆਈ ਹੈ, ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਸਾਹਿਬ ਪਹਿਲੀ ਦਫਾ ਬਣੇ ਨੇ, ਸਹੀ, ਦੂਸਰੀ ਵਾਰੀ ਬਣੇ ਨੇ, ਹੁਣ ਤੱਕ ਇਸ ਹਕੂਮਤ ਦੇ ਦੌਰ ਦੇ ਵਿੱਚ ਜਿਹੜਾ ਇਹ ਪੰਜਵਾਂ ਬਜਟ ਜੇ ਜਿਹੜਾ ਪੇਸ਼ ਕੀਤਾ ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਸਾਹਿਬ ਜਿਹੜੇ ਨੇ, ਇਹ ਪੰਜਵਾਂ ਬਜਟ ਪੇਸ਼ ਕਰਨ 'ਚ ਕਾਮਯਾਬ ਹੋ ਗਏ ਨੇ। ਬੜੀ ਵੱਡੀ ਉਹਨਾਂ ਦੀ ਕਾਮਯਾਬੀ ਹੈ, ਲੇਕਿਨ ਉਹਦੇ ਵਿੱਚ ਮੇਸ਼ਤ ਦਾ ਸਾਈਜ਼ ਜਿਹੜਾ ਉਹ ਵਧਿਆ। ਉਹ ਦਰੁਸਤ ਦਾਦੋਸ਼ੁਮਾਰ ਨੇ, ਸਿਰਫ ਮੇਸ਼ਤ ਦਾ ਸਾਈਜ਼ ਨਹੀਂ ਵਧਿਆ, ਸਾਡੀ ਮੇਸ਼ਤ ਜਿਹੜੀ ਹੈ, ਤੁਸੀਂ ਅਗਰ ਦੇਖੋ ਕਿ ਸਟਾਕ ਮਾਰਕੀਟ ਜਿਹੜੀ ਉਹ ਬੁਲੰਦੀਆਂ ਨੂੰ ਛੂ ਰਹੀ। ਬਿਲਕੁਲ, ਉਹ 1,72,000 ਅੰਡਰ ਇੰਡੈਕਸ ਜਿਹੜਾ ਸਟਾਕ ਮਾਰਕੀਟ ਦਾ ਉਹਦੇ ਤੱਕ ਪਹੁੰਚ ਗਈ। ਔਰ ਅਗਰ ਕੋਈ ਮਾਮਲਾ ਰੁਕਿਆ ਹੈ, ਉਹ ਰੁਕਿਆ ਸਿਰਫ ਸਾਡੀਆਂ ਬਰਾਮਦਾਤ ਜਿਹੜੀਆਂ ਨੇ ਉਹ ਨਹੀਂ ਵੱਧ ਰਹੀਆਂ। ਉਹ ਬਰਾਮਦਾਤ ਸਾਡੀਆਂ ਜਿਹੜੀਆਂ ਨੇ ਉਹ ਉਹਨਾਂ 'ਚ ਇਨਕਰੀਜ਼ ਨਹੀਂ ਹੋ ਰਿਹਾ। ਇਹਦਾ ਇਤਰਾਫ ਸਾਡੇ ਵਜ਼ੀਰ ਖਜ਼ਾਨਾ ਨੇ ਕੱਲ੍ਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ 'ਚ ਵੀ ਕੀਤਾ ਹੈ। ਲੇਕਿਨ ਕੁਝ ਸੈਕਟਰ ਐਸੇ ਨੇ ਜਿਹਦੇ ਸਾਡੀਆਂ ਬਰਾਮਦਾਤ ਜਿਹੜੀਆਂ ਨੇ ਉਹ ਵੀ ਵੱਧ ਰਹੀਆਂ ਨੇ। ਔਰ ਸਭ ਤੋਂ ਜ਼ਿਆਦਾ ਜਿਹੜਾ ਬਰਾਮਦਾਤ ਵਧਣ ਦਾ ਰੁਝਾਨ ਜੇ ਉਹ ਆਈਟੀ ਸੈਕਟਰ 'ਚ। ਆਈਟੀ ਸੈਕਟਰ, ਔਰ ਆਈਟੀ ਸੈਕਟਰ ਦੀਆਂ ਜਿਹੜੀਆਂ ਬਰਾਮਦਾਤ ਦੇ ਐਕਸਪੋਰਟ ਜੇ ਉਹ ਇਹ ਮਾਲੀ ਸਾਲ ਦੇ ਇਖਤਤਾਮ ਤੱਕ 30 ਜੂਨ ਤੱਕ $4.5 ਅਰਬ ਤੇ ਪਹੁੰਚ ਜਾਣਾ। ਸਹੀ। ਔਰ ਜਿਹੜੇ ਫ੍ਰੀਲਾਂਸਰ ਜਿਹੜੇ ਜੇ ਉਹ ਜਿਹੜੇ ਕੰਟਰੀਬਿਊਟ ਕਰ ਰਹੇ ਨੇ ਸਾਨੂੰ ਐਕਸਪੋਰਟ ਦੇ ਵਿੱਚ, ਹਾਂਜੀ, ਉਹ ਤੁਸੀਂ ਹੈਰਾਨ ਹੋਵੋਗੇ, ਉਹ $1 ਅਰਬ ਤੱਕ ਪਹੁੰਚੇ। $1 ਅਰਬ। ਔਰ ਸਾਡੀ ਜਿਹੜੀ ਸਪੋਰਟਸ ਹੈ, ਸਪੋਰਟਸ ਇੰਡਸਟਰੀ, ਤੁਹਾਨੂੰ ਪਤਾ ਸਿਆਲਕੋਟ ਗੜ੍ਹ ਸਪੋਰਟਸ ਦਾ, ਬਿਲਕੁਲ। ਔਰ ਤੁਹਾਨੂੰ ਪਤਾ ਸਾਡਾ ਫੀਫਾ ਦੇ ਵਿੱਚ ਵੀ ਸਾਡਾ ਫੁੱਟਬਾਲ ਹੀ ਖੇਡਿਆ, ਫੁੱਟਬਾਲ ਪਾਕਿਸਤਾਨੀ ਫੁੱਟਬਾਲ ਯੂਜ਼ ਹੋਗਾ, ਉਹ $3 ਅਰਬ ਤੱਕ ਪਹੁੰਚ ਗਏ। ਔਰ ਇਸ ਬਜਟ ਦੇ ਵਿੱਚ ਵਜ਼ੀਰ ਆਜ਼ਮ ਦੀ ਹਦਾਇਤ ਤੇ ਸਿਰਫ ਇਹ ਜਿਹੜਾ ਜਮੂਦ ਹੈ ਐਕਸਪੋਰਟ ਦਾ, ਇਹਨੂੰ ਤੋੜਨ ਵਾਸਤੇ ਜਿਹੜਾ ਉਹ ਹਕੂਮਤ ਨੇ, ਵਜ਼ੀਰ ਖਜ਼ਾਨਾ ਨੇ, ਜਿਹੜੇ ਐਕਸਪੋਰਟਰਸ ਨੇ ਉਹਨਾਂ ਨੂੰ ਟੈਕਸ ਦੇ ਵਿੱਚ ਰਿਆਇਤਾਂ ਜਿਹੜੀਆਂ ਨੇ ਉਹ ਵੀ ਦਿੱਤੀਆਂ ਨੇ। ਹੁਣ ਸਾਡੀ ਐਕਸਪੋਰਟ ਕਿਉਂ ਘਟ ਰਹੀ? ਸਾਡਾ ਜਿਹੜਾ ਸਾਡਾ ਜ਼ਰੀ ਸ਼ੋਬਾ ਹੈ, ਜਿਹੜਾ ਗਜ਼ਾਈ ਜਨਾਸ ਨੇ, ਜਿਹੜੀਆਂ ਅਸੀਂ ਐਕਸਪੋਰਟ ਕਰਨੇ, ਉਹਨਾਂ ਦੇ ਵਿੱਚ ਚਾਵਲ, ਚੀਨੀ ਤੇ ਦੂਸਰੀਆਂ ਗਜ਼ਾਈ ਜਨਾਸ ਜਿਹੜੀਆਂ ਨੇ, ਉਹਨਾਂ ਦੀ ਐਕਸਪੋਰਟ ਦੇ ਵਿੱਚ ਕਮੀ ਵਾਕਿਆ ਹੋ ਗਈ। ਲੇਕਿਨ ਇਹਦਾ ਉਲਟ ਵੀ ਹੋਇਆ ਕਿ ਜਿਹੜੀਆਂ ਗਜ਼ਾਈ ਅਜਨਾਸ ਸੀ ਇਹ ਤੋਂ ਐਕਸਪੋਰਟ ਘਟ ਗਈ ਜੇ, ਤੇ ਗਜ਼ਾਈ ਅਜਨਾਸ ਦੀ ਜਿਹੜੀ ਇੰਪੋਰਟ ਹੈ ਵੱਧ ਗਈ। ਉਹਦਾ ਬਿੱਲ ਪੈਟਰੋਲੀਅਮ ਸਾਡਾ ਨੰਬਰ 1 ਆਈਟਮ ਹੈ, ਇੰਪੋਰਟ ਬਿੱਲ ਹੈ ਸਾਡਾ। ਔਰ ਪੈਟਰੋਲੀਅਮ ਤੋਂ ਬਾਅਦ ਦੂਸਰੀ ਆਈਟਮ ਜਿਹੜੀ ਬਣ ਗਈ ਜੇ ਉਹ 7-8 ਅਰਬ ਡਾਲਰ ਤੱਕ ਸਾਨੂੰ ਹੁਣ ਇੱਕ ਜ਼ਰੀ ਮੁਲਕ ਹੁੰਦਿਆਂ ਪਾਕਿਸਤਾਨ ਜਿਹੜਾ ਜੇ ਉਹ $8 ਅਰਬ ਦਾ ਸਾਨੂੰ ਬਾਹਰੋਂ ਗਜ਼ਾਈ ਅਜਨਾਸ ਮੰਗਵਾਉਣੀਆਂ ਪੈਂਦੀਆਂ।